ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਦੂਸਰਾ ਇਸ਼ੂ ਡਿਸਕਸ ਕਰੀਏ, ਤੁਸੀਂ ਸਾਡੇ ਦਰਸ਼ਕਾਂ ਦੇ ਜਿਹੜੇ ਫੇਸਬੁੱਕ ਮੈਸੇਜ ਆਏ ਨੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕਰ ਦਿਓ। ਦੇਖੋ, ਸਭ ਤੋਂ ਪਹਿਲਾਂ ਤਾਂ ਸਾਡੀ ਸਾਰੀ ਟੀਮ ਬਾਗੋ ਬਾਗ ਹੈ ਕਿ ਅੱਜ ਬਹੁਤ ਵੱਡੀ ਗਿਣਤੀ 'ਚ ਸਾਡੇ ਵੀਰ ਭੈਣਾਂ ਫੇਸਬੁੱਕ ਦੇ ਉੱਤੇ ਦੇਖ ਰਹੇ ਨੇ ਜੀ, ਔਰ ਸਾਡੇ ਲਈ ਖੁਸ਼ੀ ਔਰ ਫਖਰ ਵਾਲੀ ਇਹ ਗੱਲ ਹੈ ਜੀ ਜੀ। ਜਿਹੜੇ ਕੁਝ ਮੈਸੇजेस ਨੇ ਮੈਂ ਕੁਇਕਲੀ, ਵੀਰ ਹਰਮੇਲ ਸਿੰਘ ਲਿਖਦੇ ਨੇ, ਖਾਲਿਸਤਾਨੀ ਯੋਧੇ ਭਾਈ ਹਰਮਿੰਦਰ ਸਿੰਘ ਨੇ ਹੰਗ ਲਈ ਪਰਖ ਦੀ ਘੜੀ, ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ। ਸਿੰਘ ਅਮਨ ਲਿਖਦੇ ਨੇ, ਨਾਮ ਤੇਰਾ ਜਪੇਗੀ ਧਿਆਨ ਤੇਰਾ ਧਰੇਗੀ, ਪਾਣੀਆਂ ਦੇ ਉੱਤੇ ਸਦਾ ਬਾਣੀ ਤੇਰੀ ਤਰੇਗੀ, ਪਾਣੀਆਂ 'ਚੋਂ ਪਾਣੀਆਂ ਦੀ ਝੱਗ ਨਹੀਂ ਉਹ ਮੁੱਕਣੀ, ਬਾਬਾ ਵੇ ਪੰਜਾਬ ਵਿੱਚੋਂ ਪੱਗ ਨਹੀਂ ਉਹ ਮੁੱਕਣੀ, ਭਟਕ ਗਏ ਨੇ ਭਾਵੇਂ ਗੱਭਰੂ ਪੰਜਾਬ ਦੇ, ਤੇਰੀਆਂ ਨਿਸ਼ਾਨੀਆਂ ਤਾਂ ਹੁਣ ਵੀ ਆਬਾਦ ਨੇ, ਦੋਖੀਆਂ ਦੇ ਪਿੱਛੇ ਕਦੇ ਲੱਗ ਨਹੀਂ ਉਹ ਮੁੱਕਣੀ, ਬਾਬਾ ਵੇ ਪੰਜਾਬ ਵਿੱਚੋਂ ਪੱਗ ਨਹੀਂ ਉਹ ਮੁੱਕਣੀ। ਜੀ ਵੀਰ ਅਮਨ ਸਿੰਘ ਜੀ ਦੀ ਬੜੀ ਪੋਜ਼ੀਟਿਵ ਅਪਰੋਚ ਹੈ, ਪਰ ਇਸ ਗੱਲ ਦਾ ਧਿਆਨ ਰਹੇ ਕਿ ਇਤਿਹਾਸ ਕਦੇ ਕਿਸੇ ਨੂੰ ਮੁਆਫ ਨਹੀਂ ਕਰਦਾ। ਜੇ ਅਸੀਂ ਸਰਵਾਈਵ ਕਰਨਾ ਹੈ ਤਾਂ ਸਮੇਂ ਦੇ ਹਾਣ ਦੇ ਹੋ ਕੇ, ਨਹੀਂ ਤਾਂ ਜ਼ਿਆਦਾ ਹਥਿਆਰ ਥੋੜ੍ਹਿਆਂ ਨੂੰ ਜਿੱਤ ਲੈਂਦੇ ਨੇ। ਜ਼ੁਲਮ ਦੇ ਸਾਹਮਣੇ ਜੇ ਕੋਈ ਅੱਖਾਂ ਚੱਖਾਂ ਪਾ ਕੇ ਜ਼ਾਲਮ ਨੂੰ ਚੈਲੰਜ ਨਾ ਕਰੇ ਅਤੇ ਜ਼ਾਲਮ ਦਾ ਜਿਹੜਾ ਉਹ ਹੱਥ ਉੱਪਰ ਹੁੰਦਾ। ਸੋ ਇਹ ਅਸੀਂ ਠੀਕ ਹੈ ਫੇਥ ਦੇ ਨਾਲ ਖੜ੍ਹੇ, ਪਰ ਜਿੰਨੇ ਹਮਲੇ ਇਸ ਵੇਲੇ ਸਾਡੇ 'ਤੇ ਨੇ ਔਰ ਜਿਸ ਕਿਸਮ ਦਾ ਸਾਡਾ ਦੁਸ਼ਮਣ ਹੈ, ਸਾਨੂੰ ਵਿਉਂਤਬੰਦੀ ਦੇ ਨਾਲ ਇਸ ਨੂੰ ਚੈਲੰਜ ਕਰਨਾ ਪਏਗਾ। ਬਾਕੀ ਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੀ ਧਰਤੀ 'ਤੇ ਗੁਰੂਆਂ ਦੀ ਬਹੁਤ ਕਮਾਈ ਹੈ। ਖਾਲਸਾ ਪੰਥ ਦਾ 3 ਸਦੀਆਂ ਦਾ ਗਲੋਰੀਅਸ ਇਤਿਹਾਸ ਉਸ ਜਵਾਨੀ ਨੂੰ ਹਮੇਸ਼ਾ ਹੀ ਜਿਹੜਾ ਹੈ ਉਹ ਉਤਸ਼ਾਹ ਦਿੰਦਾ ਹੈ, ਜਿਹੜੇ ਵੀ ਇਸ ਰਸਤੇ 'ਤੇ ਤੁਰਦੇ ਨੇ। ਪਰ ਸਾਨੂੰ ਜਿਹੜਾ ਹੈ ਉਹ ਮਜ਼ਬੂਤੀ ਦੇ ਨਾਲ ਵਿਉਂਤਬੰਦੀ ਕਰਨ ਦੀ ਲੋੜ ਹੈ। ਵੀਰ ਸਤਪਾਲ ਸਿੰਘ ਪਰਿਵਾਰ ਲਿਖਦੇ ਨੇ, ਡਾਕਟਰ ਸਾਹਿਬ ਜੀ ਗੁਰਫਤਿਹ ਪ੍ਰਵਾਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ। ਬਲਹਾਰ ਸਿੰਘ ਕੰਗ TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਸਿੰਘ ਅਮਰਜੀਤ ਖਾਲਿਸਤਾਨੀ, ਅਨੀਸ ਸੱਤੀ, ਕਾਸਮ ਘੁਮਾਣ, ਮਨਜਿੰਦਰ ਸਿੰਘ ਧਾਮੀ, GS ਮੱਲੀ, ਜੁਝਾਰ ਵਿਰਕ, ਸੁਖਵਿੰਦਰ ਸਿੰਘ ਖਾਲਸਾ ਫੌਜੀ, ਜੂਰਿਸਟ ਯਾਸਰ H ਵਕਾਰ, ਰਵਿੰਦਰ ਸਿੰਘ ਬਿਸਲਾ, ਧਰਮਿੰਦਰ ਸਿੰਘ ਮੰਡ, ਬਸ਼ਾਰਤ ਮੁਹੰਮਦ, ਰਾਜਾ ਮੁਸਤਫਾ, ਇਹ ਸਾਰੇ ਹੀ ਫਤਿਹ ਭੇਜਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਮੇਘਰਾਜ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਜੀ, ਜਿਵੇਂ ਭਾਰਤ ਦੀ ਕਪਟੀ ਸਰਕਾਰ ਨੇ ਭੋਪਾਲ ਵਿੱਚ ਫੇਕ ਐਨਕਾਊਂਟਰ ਕੀਤਾ ਹੈ, ਇਸੇ ਤਰ੍ਹਾਂ ਆਉਣ ਵਾਲੇ ਟਾਈਮ ਵਿੱਚ ਸਿੱਖਾਂ ਦਾ ਜਾਂ ਦਲਿਤ ਦਾ ਜਾਂ ਈਸਾਈਆਂ ਦਾ ਫੇਕ ਐਨਕਾਊਂਟਰ ਕਰਵਾ ਸਕਦੇ ਹਨ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਬਿਲਕੁਲ ਠੀਕ ਹੈ ਮੇਘਰਾਜ ਸਿੰਘ ਜੀ, ਕਿਉਂਕਿ ਜੋ ਮਾਹੌਲ ਇਹ ਸਿਰਜ ਰਹੇ ਨੇ, ਇਸ ਬਹਾਨੇ ਦੇ ਨਾਲ ਹੁਣ ਗੈਂਗਸਟਰਸ ਨਾਲ ਜੋੜ ਕੇ ਇਹ ਹਰਾਸਮੈਂਟ ਵੀ ਆਮ ਨੌਜਵਾਨਾਂ ਦੀ ਪੰਜਾਬ ਦੇ ਪਿੰਡਾਂ 'ਚ ਹੋਏਗੀ ਔਰ ਹਰਿਆਣੇ 'ਚ ਵੀ, ਕਿਉਂਕਿ BJP ਦੀ ਸਰਕਾਰ ਹੈ। ਕੁਛ ਜਿਹੜੇ ਕਨੈਕਸ਼ਨ ਨੇ ਹਰਿਆਣੇ ਨਾਲ ਜੋੜਿਆ ਜੀ, ਕੁਰੂਕਸ਼ੇਤਰ ਡਰੋਪ ਕੀਤਾ ਹੈ ਜਾਂ ਫਲਾਣੀ ਥਾਂ ਕੀਤਾ ਜੀ। ਸਲੀਮ ਅਹਿਮਦ ਮਲਿਕ ਲਿਖਦੇ ਨੇ, ਡਾਕਟਰ ਸਾਹਿਬ ਯੂਰ ਸਟੇਟਮੈਂਟ ਬਿਹਾਈਂਡ ਦਿਸ ਮੈਟਰ ਹੈਜ਼ ਗ੍ਰੇਟ ਰਿਐਲਿਟੀ ਐਂਡ ਟਰੂਥ, ਵੀ ਨੀਡ ਸਕਾਲਰਸ ਲਾਈਕ ਯੂ ਇਨ ਸਾਊਥ ਏਸ਼ੀਅਨ ਅਫੇਅਰਸ। ਸਲੀਮ ਸਾਹਿਬ ਬਹੁਤ ਬਹੁਤ ਸ਼ੁਕਰੀਆ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸੱਚ ਦਾ ਪੱਲਾ ਫੜ ਕੇ ਜਿਹੜਾ ਹੈ ਉਹ ਝੂਠ ਨੂੰ ਤਾਰ ਕਰੀਏ ਔਰ ਜੋ ਕੁਝ ਸਾਨੂੰ ਨਜ਼ਰ ਆਉਂਦਾ ਅਸੀਂ ਉਸ ਦੇ ਮੁਤਾਬਕ ਹੀ ਕਹਿਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜਾ ਇਸ਼ੂ ਦੂਸਰਾ ਵੀਕਐਂਡ 'ਤੇ ਅਹਿਮੀਅਤ ਵਾਲਾ ਸੀ ਔਰ ਮੈਨੂੰ ਹੈਰਾਨੀ ਹੈ ਕਿ ਵੀ ਪਾਕਿਸਤਾਨ ਦੇ 1-2 ਜਿਹੜੇ ਨੇ ਰੇਡੀਓ ਜਿਹੜੇ TV ਟਾਕ ਸ਼ੋਜ਼ ਨੂੰ ਛੱਡ ਕੇ ਕਿਤੇ ਮੈਂ ਬਹੁਤ ਇਸ ਦੇ ਉੱਤੇ ਨਹੀਂ ਦੇਖਿਆ ਵੀ ਕੋਈ ਰਿਐਕਟ ਕੀਤਾ ਹੋਏ। ਪਾਕਿਸਤਾਨ ਗੌਰਮੈਂਟ ਤਾਂ ਐਜ਼ ਯੂਜੂਅਲ ਬਿਲਕੁਲ ਹੀ ਇਸ ਦੇ ਉੱਤੇ ਕੋਈ ਰਿਐਕਟ ਨਹੀਂ ਕਰਦੀ, ਪਰ ਸਾਡੇ ਲਈ ਪੰਜਾਬ 'ਚ ਔਰ ਖ਼ਾਸ ਤੌਰ 'ਤੇ ਸਿੱਖ ਕੌਮ ਨੂੰ, ਜਿਨ੍ਹਾਂ ਦੇ ਲਈ ਇਸ ਵੇਲੇ ਪੰਜਾਬ ਦੇ ਪਾਣੀਆਂ ਦਾ ਇਸ਼ੂ, ਕਿਉਂਕਿ ਬਹੁਤ ਵਾਰ ਜਿਹੜੀ ਡਿਬੇਟ ਇਕੱਲੀ ਸਤਲੁਜ ਯਮੁਨਾ ਲਿੰਕ ਨਹਿਰ 'ਤੇ ਵੀ ਹੁੰਦੀ ਹੈ, ਉਹ ਵੀ ਕਈ ਵਾਰੀ ਡਿਸਟਰੈਕਟਿੰਗ ਹੈ। ਕਿਉਂਕਿ ਮੈਂ ਸਮਝਦਾ ਹਾਂ ਵੀ ਬੇਸ਼ੱਕ ਸਤਲੁਜ ਯਮੁਨਾ ਲਿੰਕ ਨਹਿਰ ਇੱਕ ਫੌਰੀ ਨੁਕਤਾ ਹੈ ਕਿ ਜੀ ਵਾਧੂ ਜਿਹੜਾ ਬਚਦਾ ਪਾਣੀ ਉਹਨੂੰ ਵੀ ਲੁੱਟਣਾ, ਪਰ ਸਾਡੇ ਲਈ ਇਸ ਵੇਲੇ 16.5 ਮਿਲੀਅਨ ਏਕੜ ਫੁੱਟ ਪਾਣੀ ਉਹਨੂੰ ਬਚਾਉਣ ਦੀ ਗੱਲ ਹੈ, ਜਿਹਦਾ ਵੱਡਾ ਹਿੱਸਾ ਰਾਜਸਥਾਨ ਔਰ ਹਰਿਆਣਾ ਲੁੱਟ ਰਿਹਾ ਜੀ। ਔਰ ਕਿਉਂਕਿ ਜ਼ਾਹਰ ਹੈ ਪਿਛਲੇ ਦਿਨਾਂ 'ਚ ਸੁਪਰੀਮ ਕੋਰਟ ਨੇ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਦੇ ਉੱਤੇ ਜਿਹੜਾ ਚਾਰੋਂ ਹੀ ਨੁਕਤੇ ਨੈਗੇਟਿਵ ਕਰ ਦਿੱਤੇ, ਪੰਜਾਬ ਦੇ ਹੱਕ 'ਚੋਂ ਨਾ ਪੱਖੀ ਕੀਤੇ। ਪੰਜਾਬ 'ਚ ਬੜਾ ਵਾਵੇਲਾ ਮਚਿਆ, ਕਾਂਗਰਸ ਦੇ ਸਾਰੇ MLA ਨੇ ਅਸਤੀਫਾ ਦੇ ਦਿੱਤਾ, ਅਮਰਿੰਦਰ ਸਿੰਘ ਨੇ ਆਪਣੇ MPਸ਼ਿਪ ਤੋਂ ਅਸਤੀਫਾ ਦੇ ਦਿੱਤਾ,
पंजाब असैंबली ने मता करके 4000 एकड़ ज़मीन मोड़ दी। बादल ने कहा मैं कुर्बानी दे देंगा, होरनां ने भी बयानबाजियां कीतियां। सो हुण इस बैकड्रॉप दे विच नरेंद्र मोदी जिहड़ा है वो बठिंडे आया है और फिर वो आनंदपुर साहब भी गया, क्योंकि उसने ऑल इंडिया इंस्टीट्यूट ऑफ मैडिकल साइंसिस जिहड़ी आलमोस्ट 1000 करोड़ और हरसिमरत बादल ने जिवें वो अमृतसर तो कढ़ के बठिंडे लगाई, वो एक वक्री कहानी है। हुण ज़ाहिर है भी इस वेले जिथे पंजाब दे विच पाणीआं दा मुद्दा इलैक्शन दे विच भी मेन मुद्दा बनना है, क्योंकि कांग्रेस ने जो अस्तीफे दिते दवाए ने तो एवें नहीं दिते है। तो हरियाणे दे विच भी वो खाप पंचायतां होण, वो चौटाले दी पार्टी होए, वो खट्टर होए, और अज ही जदों असीं गल कर रहे हैं पिछले कल बादल और बीजेपी का एक डेलीगेशन भी जाके प्रेजिडेंट नूं मिलिया दिल्ली दे विच कि जी तुसीं जिहड़ा वो रैफरेंस ना मन्नो। दिस ये सब जिन्होंने अमरीकन बैलोनी कहते हैं जी, असीं इहनूं फ्रॉड, पखंड, झूठ, कुफर, फ्रॉड जो भी शब्द कहे जा सकते हैं, इस तो वध के कुछ नहीं है, सब बेईमान पहुँच है। लेकिन इस सब की आड़ च हुण क्योंकि इस वेले जिन्हों कहते हैं कि भी उत्थों सेक निकल रहा है और सेक पानी चों निकल रहा है, पानी के मुद्दे का सेक है। हुण जे मोदी ने इहदा ऑल इंडिया इंस्टीट्यूट का जिहड़ा बठिंडा एक सैक्शन बनाने लई उद्घाटन करन आउणा सी, ज़ाहिर है RSS जिहड़ा वड्डे पैमाने ते 10वें पातशाह दे 350वें प्रकाश पुरब नाल संबंधित जिहड़े समागम जनवरी च होने ने उन्हां नूं भी पूरा वो हिंदुत्वी रंग दे रहा, और जिहड़े उन्हां दे इनिशियल लिटरेचर सामने आ रहा है जां दूजा वो बिल्कुल लगे हुए ने उन्हां नूं हिंदू धर्म रक्षक साबित करन। सो उन्हें आनंदपुर साहब भी आना सी। हुण उहदे च बजाए कि पंजाब दी धरती ते खलो के जिथे कि पिछले जदों दा मोदी ने टेक ओवर किया सैकड़ियां सिख किसानां ने आत्मघात किया, जिथे पाणीआं दा इशू एक जैन्यून मंग पंजाब दे विच है कि भाई साडा जिहड़ा राइट है राइपेरियन जिहड़ा कि दरियावां दे कंढे वसन वालिआं दा हुंदा है वो सानूं दित्ता जाए। सो इस मुद्दे दे उत्ते गल करन दी बजाए उसने जां तां पता नहीं सिखां नूं बेवकूफ समझदे ने जां इस कदर इन्हां दी अपनी बुद्धि घुमी हुई है भी इन्हां नूं ये पता नहीं लग रहा है कि भी की है। पर जदों किसी होर बारे तां हो सकदा है कांग्रेस जां दूजे दी कि स्पॉन्टेनियस RSS जिन्हां दे पिछे 90-95 साल की ऑर्गेनाइजेशन, उन्हां दे थिंक टैंक, कैलकुलेटेड मूव, अखंड भारत नूं उन्हां ने किवें रियलाइज़ करना है, वो कदे भी इस किस्म का उन्होंने हर मूव कैलकुलेटेड होंदा। जे असीं डीमोनेटाइज का देखिए रुपये वाला किवें अपने लोगों को फायदा पहुँचाया, किवें सारियां जड़ियां दूजे पासे दियां इन्हां दियां फेलियर सी वो डाइवर्ट करके लोग लाइन च खड़े करते, नाल ही फिर शुरू करता जी करंसी छड्डो, लोग जिहड़े ने वो तुसीं दूसरे करो जी, फलाना है पहला आधार कार्ड तो ये वो, और लोगों की कई हज़ार करोड़ रुपया जिहड़ा उन्हां दे कोल सी वो बैंकां दे विच लैण दा उहनूं अग्गों अपने व्यापारी मित्र जिहड़े ने। हुण गल ये है भी जिहदी सारा अपना कारोबार ब्लैक मनी च होए, और किसी ने पुछया कि भी मोदी दसेगा भी मोदी दी इलैक्शन दे उत्ते जिहड़ा अंबानियां ने ते दूजिआं ने पैसा लाया वो किहड़ा चिट्टा पैसा सी जी जी, क्योंकि जिन्हां दी सारी खेड ही ब्लैक मनी ते, और बीजेपी का आधार व्यापारी कम्युनिटी है, बाणीए ने, और बाणीआं दा काम ही जिहड़ी है सब तो वड्डी ब्लैक मनी, लेकिन सफ़र जिहड़ा कॉमन बंदे नूं करन ते ला दित्ता है। और सारा इशू जिहड़ा है हुण बजाए कि जिहड़ी बाकी फेलियर सी कि भाई ये फ्रॉड तुसीं सर्जिकल स्ट्राइक दे नां थल्ले पाकिस्तान दे उत्ते जिहड़ा करन दा कीता है वो भी तुहाडा विकिया नहीं है सौदा। और अज ही मैं देख रहा सी कि जिहड़ा डायरैक्टर मिलिटरी ऑपरेशनस अगे पगवाड़ा रखिया होया सी रणबीर सिंह, उन्होंने हुण लांभे करके किते होर भेज दिता, उत्थे पट लै आंदा कोई कश्मीरी होएगा जी। सो मतलब जदों तुसीं इस सारे नूं देखदे हो तो तुहानूं कोई समझण च कोई दिक्कत नहीं हुंदी भी ये खेड की चल रही है। हुण पंजाब च आके बजाए कि वो पाणीआं दे हक की गल करदा है, उन्हें उही शरारत एक तां पहलां ही जदों ये कह चुके हैं कि जी असीं एक स्पैशल टीम बना रहे हैं, टास्क फोर्स जिहड़ी देखेगी कि इंडस वाटर ट्रीटी जिहड़ी है ਉਹਦੇ ਤੋਂ ਕਿਵੇਂ ਪਿੱਛੇ ਮੁੜਿਆ ਜਾ ਸਕਦਾ ਹੈ। ਹੁਣ ਅਸੀਂ ਕਈ ਵਾਰੀ ਜ਼ਿਕਰ ਕੀਤਾ ਵੀ 1960 ਚ ਇਹ ਜਿਹੜੀ ਵਰਲਡ ਬੈਂਕ ਦੇ ਇਨੀਸ਼ੀਏਟਿਵ ਨਾਲ ਇੰਡਸ ਵਾਟਰ ਟਰੀਟੀ ਸਾਈਨ ਹੋਈ, ਇਹਦੇ ਥੱਲੇ ਸਤਲੁਜ, ਬਿਆਸ, ਰਾਵੀ ਉਰਲੇ ਪੰਜਾਬ ਦੀ ਮਲਕੀਅਤ ਔਰ ਚਨਾਹ, ਜੇਹਲਮ ਤੇ ਇੰਡਸ ਜਿਹੜਾ ਕਿ ਪਾਕਿਸਤਾਨੀ ਪੰਜਾਬ ਜਾਂ ਪਾਕਿਸਤਾਨ ਦੀ ਮਲਕੀਅਤ ਮੰਨੇ ਗਏ। ਹੁਣ ਇੰਡਸ ਜਿਹੜਾ ਹੈ ਉਹ ਪੰਜਾਬ 'ਚੋਂ ਲੰਘਦਾ ਵੀ ਨਹੀਂ ਹੈ, ਉਸ ਦਾ ਸੰਬੰਧ ਉੱਥੋਂ ਚਾਈਨਾ ਔਰ ਕਸ਼ਮੀਰ ਔਰ ਸਿੱਧਾ ਪਾਕਿਸਤਾਨ ਜਾਂਦਾ।
ਹੁਣ ਮੋਦੀ ਪੰਜਾਬ ਦੀ ਧਰਤੀ ਤੇ ਖਲੋ ਕੇ ਇੰਨਾ ਵੱਡਾ ਜਿਹੜਾ ਫਰਾਡ ਬਿਆਨ ਦੇ ਰਿਹਾ ਹੈ, ਜਿਸ ਦਾ ਮਕਸਦ ਜਿਹੜਾ ਹੈ ਉਹ ਭੜਕਾਣਾ ਵੀ ਹੈ ਜੀ ਔਰ ਮਜ਼ਾਕ ਕਰਨਾ ਵੀ ਹੈ। ਜਿਵੇਂ ਔਰ ਇਹਨੂੰ ਮੈਨੂੰ ਯਾਦ ਹੈ, ਮੈਂ ਅਕਸਰ ਇੱਕ ਦੋ ਵਾਰੀ ਕੋਟ ਵੀ ਕੀਤਾ ਹੈ ਕਿ ਦਲੀਪ ਸਿੰਘ, ਜਿਹਨੂੰ 10-11 ਸਾਲ ਦੀ ਉਮਰ 'ਚ ਈਸਾਈ ਬਣਾਇਆ ਅੰਗਰੇਜ਼ਾਂ ਨੇ, ਔਰ ਫਿਰ ਉਹਨੂੰ ਬਾਈਬਲ ਭੇਟ ਕੀਤੀ ਲੋਗਨ ਤੇ ਲੇਡੀ ਲੋਗਨ ਜਿਹੜੇ ਉਹਦੇ ਟਿਊਟਰ ਸੀ, ਅਤੇ ਉਹਦੇ 'ਚ ਬਾਈਬਲ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਬਈ ਲੈਟ ਦਾ ਕਿੰਗਡਮ ਆਫ ਹੈਵਨ ਬੀ ਯੂਅਰਸ, ਹੈ ਜੀ, ਕਿ ਬਈ ਇਹ ਕਿਉਂਕਿ ਕਿੰਗਡਮ ਆਫ ਹੈਵਨ ਜੀਸਸ ਨਾਲ ਜੋੜਦੇ ਨੇ ਕਿ ਜੀ ਜਿਹੜਾ ਸਵਰਗ ਦਾ ਰਾਜ ਹੈ ਹੈਵਨ ਦਾ, ਉਹ ਤੇਰਾ ਹੋਏ। ਹੁਣ ਜਦੋਂ ਤੱਕ ਭਰ ਜਵਾਨੀ ਤੋਂ ਬਾਅਦ ਦਲੀਪ ਸਿੰਘ ਆਪਣੀ ਮਾਂ ਨੂੰ ਮਿਲਿਆ, ਉਹਨੇ ਆਪਣੀਆਂ ਰੂਟਸ ਲੱਭੀਆਂ, ਸਿੱਖੀ ਜਾਗੀ, ਵਾਪਸ ਸਿੱਖ ਬਣਿਆ, ਉਹਨੂੰ ਸਮਝ ਆਈ ਕਿ ਵੀ ਇਹ ਮੇਰੇ ਨਾਲ ਕੀਤਾ ਕੀ ਹੈ ਇਹਨਾਂ ਨੇ। ਫਿਰ ਉਹਨੇ ਜਦੋਂ ਸਿੱਖੀ ਲਈ ਔਰ ਉਹਨੇ ਉਹ ਬਾਈਬਲ ਵਾਪਸ ਭੇਜੀ, ਜਿਹੜੀ ਉਹਦੀ ਗੋਡ ਮਦਰ ਬਣੀ ਹੋਈ ਸੀ ਕੁਈਨ ਵਿਕਟੋਰੀਆ, ਔਰ ਉਹਦੇ ਤੋਂ ਉਹਨੇ ਲਿਖਿਆ, ਉਹਨੇ ਕਿਹਾ ਕਿ ਵਟ ਐਵਰ ਬਿਲੋਂਗ ਟੂ ਮੀ you took away by treachery and you are promising me the kingdom on which you have no control, ਕਿ ਵੀ ਜੋ ਮੇਰਾ ਸੀ ਉਹ ਤੁਸੀਂ ਮੇਰੇ ਤੋਂ ਖੋਹ ਲਿਆ ਧੋਖੇ ਨਾਲ, ਮੇਰਾ ਰਾਜ ਖੋਹ ਲਿਆ, ਮੈਨੂੰ ਜਲਾਵਤਨ ਕਰ ਦਿੱਤਾ ਹੈ, ਅਤੇ ਮੈਨੂੰ ਪ੍ਰੋਮਿਸ ਕੀਤਾ ਵੀ ਤੁਹਾਨੂੰ ਸਵਰਗ ਦਾ ਰਾਜ ਮਿਲੇਗਾ ਜੇ ਤਾਂ ਤੁਹਾਡਾ ਕੋਈ ਕੰਟਰੋਲ ਨਹੀਂ ਹੈ, ਵੀ ਤੁਸੀਂ ਬੇਈਮਾਨ ਹੋ। ਫਿਰ ਉਹਨੇ ਕਿਹਾ ਵੀ ਇਹਦੇ ਕੋਲੋਂ ਤਾਂ ਮੇਰੇ ਐਨਸੈਸਟਰਸ ਦਾ ਧਰਮ ਬਹੁਤ ਚੰਗਾ ਸੀ, ਅਸੀਂ ਘੱਟੋ ਘੱਟ ਇਮਾਨਦਾਰ ਤਾਂ ਹਾਂ, ਅਸੀਂ ਇਸ ਕਿਸਮ ਦੀ ਬੇਈਮਾਨੀ 'ਚ ਯਕੀਨ ਨਹੀਂ ਰੱਖਦੇ ਜਿਵੇਂ ਤੁਹਾਡੀ ਇਹ ਤੁਸੀਂ ਕ੍ਰਿਸਚੀਅਨਿਟੀ ਨੂੰ ਮੰਨਣ ਵਾਲੇ ਰੱਖਦੇ ਹੋ ਜੀ। ਸੋ ਇਹੀ ਗੱਲ ਜਦੋਂ ਮੈਂ ਇਹ ਬਿਆਨ ਪੜ੍ਹਿਆ, ਮੈਂ ਕਿਹਾ ਜਿਹੜਾ ਸਾਡੀ ਧਰਤੀ ਦਾ ਪਾਣੀ ਹੈ, ਜਿੱਥੇ ਦਰਿਆ ਸਾਡੇ ਤੋਂ ਵਗ ਰਹੇ ਨੇ, ਉਹ ਤੁਸੀਂ ਲੁੱਟ ਕੇ ਲੈ ਗਏ ਹੋ ਔਰ ਬਾਕੀਆਂ ਨੂੰ ਲੁਟਾ ਰਹੇ ਹੋ, ਅਤੇ ਉਹ ਇੰਡਸ ਜਿਹੜਾ ਪਰਲੇ ਪਾਸੇ ਵਗਦਾ ਹੈ, ਜਿਸ ਦੇ ਨਾਲ ਤੁਸੀਂ ਇੰਟਰਨੈਸ਼ਨਲ ਟੀਟੀ ਨਾਲ ਬੌਂਡ ਹੋ, ਤੁਹਾਡਾ ਪਿਓ ਵੀ ਜਿਹੜਾ ਉਹਨੂੰ ਜਿਹੜਾ ਉਹ ਹਿਲਾ ਨਹੀਂ ਸਕਦਾ। ਇਹ ਭੁੱਲ ਜਾਂਦੇ ਨੇ ਕਿ ਵੀ ਜੇ ਫਿਰ ਇਸ ਲੈਵਲ ਤੱਕ ਆ ਗਿਆ ਪਾਕਿਸਤਾਨ ਨੂੰ ਤੁਸੀਂ ਵਾਟਰ ਸਟਾਪ ਕਰਨਾ, ਅਤੇ ਉਹਨਾਂ ਦੇ ਕੋਲ ਉਹ ਨਿਊਕਲੀਅਰ ਲੈ ਕੇ ਬੈਠੇ ਹੋਏ ਨੇ, ਫਿਰ ਉਹ ਭਾਖੜਾ ਕਿੰਨਾ ਕੁ ਹੈ। ਜੇ ਤੁਸੀਂ ਅੱਜ ਇਮੈਜਿਨ ਕਰੋ, ਜਦੋਂ ਅਸੀਂ, ਔਰ ਮੈਨੂੰ ਇਹ ਯਾਦ ਹੈ ਮੈਂ ਕਿਤੇ ਪੜ੍ਹਿਆ ਕਿ ਜਦੋਂ ਰਸ਼ੀਅਨ ਕੋਈ ਹੈਡ ਆਫ ਦਾ ਸਟੇਟ ਆਇਆ, ਜਦੋਂ ਭਾਖੜਾ ਬਣ ਰਿਹਾ ਸੀ ਔਰ ਉਹਨੇ ਇੰਡੀਆ 'ਚ ਆਇਆ ਨਹਿਰੂ ਦੇ ਸੱਦੇ 'ਤੇ, ਪਤਾ ਨਹੀਂ ਖਰੁਸ਼ਚੇਵ ਸੀ ਜਾਂ ਪਹਿਲਾਂ ਸੀ ਕੋਈ, ਉਹਨੇ ਦੇਖ ਕੇ ਕਿਹਾ ਨਹਿਰੂ ਨੂੰ, ਉਹਨੇ ਕਿਹਾ ਜੀ ਵੀ ਬਿਗ ਸਿਕਿਉਰਿਟੀ ਰਿਸਕ, ਵੀ ਇਹ ਤੁਸੀਂ ਇੰਨਾ ਵੱਡਾ ਡੈਮ ਵੀ ਜੇ ਤੁਸੀਂ ਪਾਕਿਸਤਾਨ ਦੇ ਨਾਲ ਕਰ ਰਹੇ ਹੋ, ਜੇ ਨਾਭਾ ਜੇਲ੍ਹ 'ਚ ਆ ਕੇ 4 ਗੈਂਗਸਟਰ ਜਿਹੜੇ ਨੇ ਇਹਨਾਂ ਦੀ ਹਾਈ ਸਿਕਿਉਰਿਟੀ 'ਚੋਂ ਲਿਜਾ ਸਕਦੇ ਨੇ, ਇਮੈਜਿਨ ਕਰੋ ਭਾਖੜੇ ਨੂੰ ਤੋੜ ਦੇਣ। ਜੀ ਜੀ। ਔਰ ਉਦੋਂ ਸ਼ਾਇਦ ਉਹਨੂੰ ਰਸ਼ੀਆ ਨੂੰ ਨਹੀਂ ਪਤਾ ਹੋਣਾ ਵੀ ਇਹਨਾਂ ਨੇ ਰੱਖਿਆ ਹੀ ਇਸ ਕੰਮ ਲਈ ਹੈ, ਸ਼ਾਇਦ ਏਡਾ ਵੱਡਾ ਡੈਮ ਬਣਾ ਕੇ ਕਿ ਵੀ ਇਹ ਪੰਜਾਬ ਹੀ ਰੁੜ ਜਾਏ, ਵੀ ਇਹਨਾਂ ਦਾ ਜਿਹੜਾ ਵਾਟਰ ਐਜ਼ ਏ ਵੈਪਨ ਵਰਤਣ ਦੀ ਗੱਲ ਹੈ। ਸੋ ਹੁਣ ਜੇ ਤੁਸੀਂ ਪਾਕਿਸਤਾਨ ਦਾ ਪਾਣੀ, ਇੰਡਸ ਦਾ, ਤੁਸੀਂ ਫਾਰਮਰਸ ਆਫ ਪੰਜਾਬ, ਉਹ ਕਹਿੰਦਾ ਮੈਂ ਫਿਕਰ ਨਾ ਕਰੋ, ਇੰਡਸ ਦਾ ਪਾਣੀ ਜਿਹੜਾ ਅਸੀਂ ਲਿਆ ਕੇ ਪੰਜਾਬ ਦੇ ਤੁਹਾਡੇ ਖੇਤਾਂ 'ਚ ਭਰ ਦਿਆਂ। ਔਰ ਮੈਨੂੰ ਹੈਰਾਨੀ ਹੈ ਕਿ ਵੀ ਕਿਸੇ ਨੇ ਕੋਈ ਵੀ ਆਵਾਜ਼ ਇਸ ਕਦਰ, ਇਹ ਬਾਦਲ ਐਂਡ ਕੰਪਨੀ ਦਾ ਵਿਕੇ ਹੋਏ ਨੇ, ਦੂਜੇ ਵੀ ਕਿਸੇ ਦਾ ਕੋਈ ਇਸ ਦੇ ਉੱਤੇ ਜਿਹੜਾ ਹੈ, ਈਵਨ ਜਿਹੜੇ ਜੇਲ੍ਹ ਬ੍ਰੇਕ 'ਤੇ ਇਕੱਲੇ ਦਾ ਬਿਆਨ ਹੈ, ਉਹ ਇੰਨੀ ਵੱਡੀ ਗੱਲ ਉਹਨੇ ਤੁਹਾਡੇ ਆ ਕੇ ਧਰਤੀ 'ਤੇ ਤੁਹਾਨੂੰ ਮੁੜ ਕੇ ਉਹੀ ਰਾ ਮਟੀਰੀਅਲ ਬਣਾਉਣਾ ਚਾਹੁੰਦੇ ਨੇ ਸਿੱਖਾਂ ਨੂੰ ਕਿ ਭਾਈ ਤੁਸੀਂ ਪਾਕਿਸਤਾਨ ਦੇ ਗਲ ਪਾਓ। ਤੁਸੀਂ ਕਹੋ ਉਹਦੀ ਸਟੇਟਮੈਂਟ ਦੇ ਐਗਜ਼ੈਕਟ ਵਰਡ ਨੇ, ਟ੍ਰਿਬਿਊਨ ਦੀ ਕਵਰੇਜ ਹੈ, PM will bring Indus-Water back, vows to continue war against corruption। ਕਹਿੰਦਾ ਪ੍ਰਾਈਮ ਮਿਨਿਸਟਰ ਮੋਦੀ said he was determined to bring the Satluj, Indus and river waters flowing through Pakistan back to India to benefit Punjab and the Jammu Kashmir farmers। ਉਹ ਸਤਲੁਜ 'ਤੇ ਤੁਸੀਂ ਭਾਖੜਾ ਬਣਾਇਆ, ਰਾਵੀ ਔਰ ਬਿਆਸ ਦੇ ਉੱਤੇ ਤੁਸੀਂ ਥੀਂ ਡੈਮ ਅਤੇ ਪੌਂਗ ਡੈਮ ਬਣਾ ਰਹੇ ਜੀ, ਉਹ ਡੈਮ ਬਣਾ ਕੇ ਤੁਸੀਂ ਲੁੱਟ ਲਏ। ਪਾਕਿਸਤਾਨ ਨੂੰ ਕਿਹੜਾ ਉਹ, ਹਾਂ ਬਰਸਾਤਾਂ ਦੇ ਵਿੱਚ ਪਾਣੀ ਤੁਸੀਂ ਜ਼ਰੂਰ ਖੋਲ੍ਹ ਦਿੰਦੇ ਹੋ ਕਿ ਪਾਕਿਸਤਾਨ ਦੇ ਵਿੱਚ ਫਲੱਡ ਆ ਜਾਣ, ਉਹ ਕਹਿ ਰਿਹਾ ਜੀ ਪਾਕਿਸਤਾਨ ਵੀ ਯੂਜ਼ ਨਹੀਂ ਕਰਦਾ ਪਾਣੀ, ਉਹ ਤਾਂ ਸਿੱਧਾ ਅਰੇਬੀਅਨ ਸੀ ਦੇ ਵਿੱਚ ਜਾਂਦਾ ਹੈ। ਵਿਦਾਊਟ ਮੇਕਿੰਗ ਐਨੀ ਸਪੈਸੀਫਿਕ ਅਨਾਊਂਸਮੈਂਟ ਫॉर ਪੰਜਾਬ at the foundation stone laying of ₹925 crore All India Institute of Medical Sciences, he said BJP-led government at the centre was working hand in hand with Prakash Singh Badal government to ensure the state's development. Referring to the shortage of irrigation water in North India and the Indus-Water treaty with Pakistan, Modi said, I will bring the Indus, Ravi and Satluj waters flowing to the Arabian Sea through Pakistan back to India for farmers of Punjab and Jammu and Kashmir. I will fill your farmlands with water. I have already set up a task force for the purpose. I believe the river water issues can be solved through dialogue. ਹੁਣ ਇਹ
ਜਿੱਥੇ ਡਾਇਲੋਗ ਰਾਹੀਂ ਸੋਲਵ ਹੋਇਆ ਪਾਕਿਸਤਾਨ ਦੇ ਨਾਲ ਜੀ 1950 ਚ ਇਸ ਦੇ ਉੱਤੇ ਵਾਰ ਹੋਣ ਵਾਲੀ ਸੀ, ਉਹਨੂੰ ਤਾਂ ਅਨਡਾਇਲੋਗ ਕਰ ਰਹੇ ਨੇ, ਉਹਨੂੰ ਤਾਂ ਲੁੱਟਣ ਦੇ ਲਈ ਕਿ ਜੀ ਅਸੀਂ ਕਰ ਲਾਂਗੇ। ਤੇ ਜਿਹੜਾ ਆਲਰੇਡੀ ਪੰਜਾਬ ਦਾ ਪਾਣੀ ਤੁਹਾਡੇ ਕਾਨੂੰਨ ਬਣਾ ਕੇ ਤੁਸੀਂ ਤੁਹਾਡੇ ਸੁਪਰੀਮ ਕੋਰਟ ਰਾਹੀਂ ਔਰ ਤੁਸੀਂ ਵਾਟਰ ਅਵਾਰਡ ਦੇ ਕੇ ਅਗੇਂਸਟ ਦਾ ਵੈਰੀ ਇੰਡੀਅਨ ਕਨਸਟੀਟਿਊਸ਼ਨ, ਕਿਉਂਕਿ ਇੰਡੀਅਨ ਕਨਸਟੀਟਿਊਸ਼ਨ 'ਚ ਵੀ ਰਿਵਰ ਸਟੇਟ ਦੀ ਮਲਕੀਅਤ ਹੈ, ਔਰ ਤੁਸੀਂ ਫੂਲ ਕਰ ਰਹੇ ਹੋ, ਖਲੋ ਕੇ ਭੜਕਾ ਰਹੇ ਹੋ ਏਡਾ ਵੱਡਾ ਝੂਠ। ਔਰ ਕੋਈ ਪੰਜਾਬ ਦੀ ਲੀਡਰਸ਼ਿਪ ਦਾ ਜਿਹੜਾ ਕਿ ਇਸ ਦੇ ਉੱਤੇ ਇਹਦਾ ਮਜ਼ਾਕ ਬਣਾਇਆ ਜਾਣਾ ਚਾਹੀਦਾ ਸੀ। ਜੀ ਜੀ। ਪਰ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਵੀ ਚਾਰ ਚਫੇਰਾ, ਇੱਕ ਪਾਸੇ ਗੈਂਗਸਟਰਸ ਦੇ ਹਵਾਲੇ ਕੀਤਾ ਹੋਇਆ, ਦੂਜੇ ਪਾਸੇ ਬਾਦਲ ਐਂਡ ਕੰਪਨੀ ਨੂੰ, ਕਿਉਂਕਿ ਉਹ ਉਸ ਲੁੱਟ ਦੇ ਵਿੱਚ ਪਾਣੀਆਂ ਦੀ ਲੁੱਟ ਹੋਏ, ਦੂਜੀ ਲੁੱਟ ਹੋਏ, ਇਹਨਾਂ ਦੇ ਹਮਸਫਰ ਨੇ, ਉਹਨਾਂ ਨੂੰ ਉਹ ਕਹਿ ਰਹੇ ਜੀ ਅਸੀਂ ਬਹੁਤ ਆ ਕੇ ਇਹਨਾਂ ਦੇ ਨਾਲ ਮਿਲ ਕੇ ਡਿਵੈਲਪ ਕਰਾਂਗੇ। ਜੀ ਡਾਕਟਰ ਸਾਹਿਬ, ਸੋ ਇਹ ਰੀਅਲ ਗਰਾਊਂਡ ਰਿਐਲਿਟੀ ਹੈ। ਜੀ ਡਾਕਟਰ ਸਾਹਿਬ, ਰਹਿੰਦੇ ਇਸ਼ੂ ਆਪਾਂ ਆਫਟਰ ਬ੍ਰੇਕ ਡਿਸਕਸ ਕਰਾਂਗੇ। ਹੁਣ ਲੈਂਦੇ ਆ ਬ੍ਰੇਕ। ਵਿਊਅਰਸ ਦਾ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।